अस्सलाम वालेकुम सर जी मेरी सेल्फ लगी छोटा सा फैन है सर ठीक है देख फैन जब भी डांस सर के साथ जब भी यार सर चिट्टा साहब से तारुफ है सर मैं सर क्या बात भाई कैसे हैं यार शुक्र है मुझे ऐसे इनका शो भी इकट्ठा किया है। हाँ जी AI चलाते हैं। अस्सलाम वालेकुम सर बैठो पानी सर लिखा है ਇਹ ਉਹ ਸੁਰ ਤੇ ਆਵਾਜ਼ ਬਚਾਉਣੀ ਚਾਹੀਦੀ ਜਿਹੜਾ ਸਲਾਮ ਅਲੈਕੁਮ ਕਹਿੰਦੇ ਹੋ ਹਾਲ ਹਾਲ ਵੇਖ ਰਹੇ ਨੇ हाँ मैं देख रहा हूँ सर कमाल है कितनी सीटिंग है जी पहले देरी ना लड़ा माइक दे देंगे तो माइक दे दीजिए सर माइक एंट्री दे दे जाहिर है माइक तो बगैर आवाज प्रोमिनेंट नहीं जाएगी ये तो माइक दे फैसल अच्छा जी आओ जी पूछो जी तेन पता है ईद दे किन्ने बकरे घर च है तेन पता है कि ईद दे किन्ने बकरे घर है हाँ जी सेठ जी 6 एडा सिर ते चढ़ के क्यों खलोता है जी उस्ताद जी तो मैंने बुला लेंगे हाँ जी शाबाश जी हाँ जी 6 बकरे ਕਿੰਨੇ ਬੱਕਰੇ ਆਏ ਸਨ 6 बकरे आए थे सेठ जी और 6 वेरी गुड अच्छी गल है अच्छा जी सर जी ए इल्जाम है मेरे ते सर जी ਇਹ ਇਲਜ਼ਾਮ ਹੈ ਮੇਰੇ ਤੇ ਖਾਣਾ ਖਰਾਬ ਦੀ ਬੱਚੀ ਛੱਡਿਆ ਨਹੀਂ ਓਏ ਹੋਰ ਤੇ ਉੜਦੇ ਬਾਹਣ ਤੋਂ ਬਾਅਦ ਬੱਕਰਾ ਫਰਿੱਜ 'ਚ ਪਿਆ ਤੁਸੀਂ ਉਹ ਨਹੀਂ ਛੱਡਿਆ ਐ ਆਓ ਵਾਪਸ ਖਾਣਾ ਖਰਾਬ ਦੀ ਬੱਚੀਏ ਇਹ ਵੇਖ ਕੇ 6 ਬੱਕਰੇ ਕੀਤੇ ਨੇ ਫਰਿੱਜ ਭਰੀ ਸੀ ਗੋਸ਼ਤ ਨਾਲ ਗੋਸ਼ਤ ਕਿੱਥੇ ਨਾ ਉਹ ਫਰਿੱਜ ਖਾਲੀ ਹੋ ਗਈ ਕਿੱਥੇ ਗਿਆ ਠੀਕ ਹੈ ਜੀ ਇਹ ਆਪਣਾ ਪਤਾ ਤੁਹਾਡੇ ਇਸ ਨੌਕਰ ਨੂੰ ਪਤਾ ਹੋਏਗਾ ਜਾਂ ਉਹਨੂੰ ਪਤਾ ਹੋਏਗਾ ਤੁਹਾਡੇ ਇਸ ਨੌਕਰ ਨੂੰ ਪਤਾ ਹੋਏਗਾ ਜਾਂ ਤੁਹਾਡਾ ਉਹ ਬੱਚੇ ਨੂੰ ਹਾਂ ਠੀਕ ਹੈ ਜੀ ਕਹਿੰਦਾ ਕੰਨ ਫੜ ਲਓ ਕੰਨ ਫੜ ਲਓ ਦੋਵੇਂ ਕੰਨ ਫੜ ਲਓ ਕੰਨ ਫੜਤੇ ਚਨੇ ਉਹਦੇ जी भाई साहब ते वो दो में ਆਓ ਉਹ ਦੋਵੇਂ ਇੰਟਰਨੋ ਨੇ ਕਹਿੰਦਾ ਮਾਸ਼ਾਅੱਲਾ ਭੱਲੇਦਾਰ ਗੋਸ਼ਤ ਲੈ ਕੇ ਆਇਆ ਉਹਨਾਂ ਕਹਿੰਦੇ ਜੀ ਅਸੀਂ ਤੇ ਗੋਸ਼ਤ ਦੇਣ ਆਏ ਸਾਂ ਦੇਖੀ ਜੰਗਾਂ 'ਚ ਪਹਿਲੇ ਸੀਨ ਮਰਨ ਵਾਲੇ ਆ ਓਏ ਤੂੰ ਮੈਨੂੰ ਸਿਰਫ ਆਉਂਦੇ ਨਹੀਂ ਇਹਨੂੰ ਵਾਲੇਕੁਮ ਸਲਾਮ ਦੇਖੋ ਮੇਰੀ ਨੁਕਰਾਨੀ ਐਡੇ ਪਿਆਰ ਨਾਲ ਸਲਾਮ ਕਹਿੰਦੀ ਹੈ ਜੀ ਕਰਦਾ ਹੈ ਅਗਲੀ ਤੇ ਜਿਹੜਾ ਗੋਸ਼ਤ ਕਰਨਾ ਉਹ ਵੀ ਇਹਨੂੰ ਦੇ ਇਹਨੂੰ ਹੀ ਦੇ ਦੇ ਮੈਂ ਕਿਹਾ ਕਿਆ ਨੁਕਰਾਨੀ ਤਬੀਅਤ ਰਾਜ਼ੀ ਕੀ ਮੈਂ ਕਿਹਾ ਨੁਕਰਾਨੀ ਹੈ ਨੁਕਰਾਨੀ ਹੈ ਜੀ ਸਾਹਿਬ ਜੀ ਜੀ ਸਾਹਿਬ ਸਦਕੇ ਜਾ ਜਿਹੜਾ ਹਾਂ ਸਦਕੇ ਜਾਵਾਂ ਨੁਕਰਾਨੀ ਹੈ ਜੀ ਸਾਹਿਬ ਜੀ ਜੀ ਸਾਹਿਬ ਜੀ ਸਦਕੇ ਸਦਕੇ ਜਾ ਜਾ ਸਦਕੇ ਜਾ ਹਾਂ ਕਿੱਥੇ ਰਹਿ ਜਾਨੀ ਹੈ ਨਜ਼ਰ ਨਹੀਂ ਆਉਂਦੀ ਕਿੱਥੇ ਰਹਿ ਜਾਨੀ ਏ ਨਜ਼ਰ ਨਹੀਂ ਆਉਂਦੀ ਅੱਜ ਕੱਲ ਹਾਂ ਕਹਿੰਦੀ ਸਾਹਿਬ ਜੀ ਤੁਹਾਡੀ ਹੀ ਖਿਦਮਤ ਕਰਦੀ ਰਹਿੰਦੀ ਹੈ ਸਾਹਿਬ ਜੀ ਤੁਹਾਡੀ ਖਿਦਮਤ ਕਰਦੀ ਰਹਿੰਦੀ ਹੈ ਹਾਲੇ ਜੇ ਮੈਨੂੰ ਹਾਂ ਕਦੋਂ ਸਾਡੀ ਖਿਦਮਤ ਕੀਤੀ ਏ ਕਦੋਂ ਮੇਰੀ ਖਿਦਮਤ ਕੀਤੀ ਤੂੰ ਸਾਡੀ ਜੀ ਰਾਤੀ ਤੁਹਾਡੀ ਖਿਦਮਤ ਕੀਤੀ ਏ ਸਾਹਿਬ ਜੀ ਅਸੀਂ ਤੁਹਾਡੀ ਰਾਤੀ ਖਿਦਮਤ ਕੀਤੀ ਹੈ ਰਾਤੀ ਤੇ ਮੈਂ ਆਪਣੇ ਕਮਰੇ ਚੋਂ ਬਾਹਰ ਨਿਕਲਿਆ ਹੀ ਨਹੀਂ ਆਪਣੀ ਆਪਣੇ ਕਮਰੇ ਚੋਂ ਬਾਹਰ ਨਿਕਲੇ ਨਹੀਂ ਮੈਂ ਆਪਣੀ ਬੀਵੀ ਕੋ ਪਿਆ ਰਿਹਾ ਤੁਸੀਂ ਭੁੱਲ ਗਏ ਹੋ ਸਾਹਿਬ ਜੀ ਰਾਤੀ ਤੁਹਾਡੀ ਬੀਵੀ ਪੇਕਿਆਂ ਗਈ ਸੀ ਇੱਥੇ ਨਹੀਂ ਸੀ ਸਾਹਿਬ ਜੀ ਤੁਸੀਂ ਭੁੱਲ ਗਏ ਹੋ ਰਾਤੀ ਤੁਹਾਡੀ ਬੇਗਮ ਇੱਥੇ ਨਹੀਂ ਸੀ ਉਹ ਪੇਕਿਆਂ ਗਈ ਹੋਈ ਸੀ ਓਏ ਤੇਰਾ ਬੇੜਾ ਤਰ ਜਾ ਉਹ ਤੂੰ ਸੇ ਐਵੇਂ ਜੀ ਦਾਦੀ ਜੀ ਸਾਹਿਬ ਤੁਸੀਂ ਮੈਨੂੰ ਕਿਹਾ ਮੇਰੇ ਪੈਰ ਘੁੱਟਣਾ ਸਵੇਰ ਤੱਕ ਤੁਹਾਡੇ ਪੈਰ ਕੋਈ ਫਰਕ ਹੀ ਨਹੀਂ ਤੇਰੀ ਤੇ ਮੇਰੀ ਬੀਵੀ ਦੇ ਹੱਥਾਂ ਦੇ ਵਿੱਚ ਤੇਰੇ ਹੱਥਾਂ 'ਚ ਤੇ ਮੇਰੀ ਬੀਵੀ ਦੇ ਹੱਥਾਂ ਤੇਰੇ ਹੱਥਾਂ ਵਿੱਚ ਤਾਂ ਕੋਈ 'ਚ। ਹਾਂ ਕੋਈ ਫਰਕ ਹੀ ਨਹੀਂ ਤੇਰੇ ਹੱਥਾਂ 'ਚ ਤੇ ਮੇਰੀ ਮੇਰੀ ਬੀਵੀ ਬੀਵੀ ਦੇ ਦੇ ਹੱਥਾਂ 'ਚ। ਹੱਥਾਂ 'ਚ ਹਾਂ ਹੁਣ ਕੀ ਹੋਇਆ ਠੀਕ ਹੈ ਜੀ ਅੱਛਾ ਇਹ ਦੱਸ ਕੁੜੀਏ ਐਤਕੀ ਕਿੰਨੇ ਬੱਕਰੇ ਆਏ ਸਨ ਘਰ ਦੇ ਵਿੱਚ 6 ਬੱਕਰੇ ਸੇਠ ਸਾਹਿਬ ਜੀ 6 ਬੱਕਰੇ ਆਏ ਸੀ ਹਾਂ ਇਹਨਾਂ ਗਰਮੀਆਂ ਦਾ ਇਹੀ ਆ ਐਨ ਪਬਲਿਕ ਨੂੰ ਦੱਸਣਾ ਜਦੋਂ ਦੇ ਘਰ ਜੀ ਮਹੀਨਾ ਹੋ ਗਿਆ 6 ਬੱਕਰੇ ਘਰ ਚ ਆਏ ਨੇ ਠੀਕ ਹੈ ਜੀ ਅੱਛਾ ਭਾਜੀ ਬੱਕਰੇ- ਮਹੀਨਾ ਹੋ ਗਿਆ ਘਰ ਚ 6 ਬੱਕਰੇ ਆਏ ਨੇ ਮੇਰੀ ਨੁਕਰਾਨੀ ਬੱਕਰਿਆਂ ਕੋਲੋਂ ਹਟਦੀ ਨਹੀਂ ਲਗੀ ਮਹੀਨਾ ਹੋ ਗਿਆ 6 ਬੱਕਰੇ ਆਏ ਨੇ ਹਾਂ। ਮੇਰੀ ਨੁਕਰਾਨੀ ਬੱਕਰੀਆਂ ਕੋਲੋਂ ਹਟਦੀ ਨਹੀਂ ਹਾਂ ਮੈਂ ਕਿਹਾ ਇਹ ਚੋਗਾ ਹੈ ਮੈਂ ਕਿਹਾ ਬੱਕਰੀਆਂ ਕੋਲੋਂ ਕਿਉਂ ਨਹੀਂ ਹਟਦੀ ਕਹਿੰਦੀ ਐ ਵੇਖ ਦੋਂਦਾ ਹੈ ਇਹ ਚੌਗਾ ਹੈ ਜੀ ਬੱਕਰੇ ਲੈ ਰਹੇ ਪਹਿਲੇ ਉਹਦੇ ਕੋਲ ਪੁੱਛਿਆ ਕਿ ਖੈਰ ਨਾਲ ਐਸੀ ਐਦੀ ਈਦ ਦੇ ਉੱਤੇ ਸਾਡੇ ਘਰ ਕਿੰਨੇ ਬੱਕਰੀਆਂ ਨੇ ਕਹਿੰਦੇ ਸਰ ਜੀ 6 ਬੱਕਰੇ 6 ਦੇ 6 ਸੋਹਣੇ ਬੱਕਰੇ ਸਨ ਹੈ ਜੋ ਵੀ ਈਦ ਦਾ ਸਰ ਜੀ 6 लेकिन मैं ਉਹਦੇ ਨਾਲ ਸ਼ਾਦੀ ਨਹੀਂ ਕਰਨੀ तो किससे शादी करनी है ਕਿਹਦੇ ਨਾਲ ਵਿਆਹ ਕਰਨਾ ਹੈ ਉਹਦੇ ਨਾਲ हाँ ਉਹਦੇ ਨਾਲ ਓਏ ਬਜ਼ੁਰਗ ਆਦਮੀ ਤੇਰੇ ਤੇ ਪੜਦੇ ਫੂਕਦਾ ਰਿਹਾ ਕੁਛ ਹਾਂ ਸ਼ਾਬਾਸ਼ ਉਹਦੇ ਕੋਲ
ਉਹਦਾ ਵੀ ਬੰਦੋਬਸਤ ਕਰ ਉਹਦਾ ਵੀ ਬੰਦੋਬਸਤ ਕਰ ਲੈਣਾ ਮੈਂ। ਹੁਣੇ ਸਮਾਨ ਚੁਕਵਾਨੇ ਤਾਂ ਉਹਨੂੰ ਘਰੋਂ ਕੱਢ ਦੇ। ਹੁਣ ਹੀ ਮੇਰਾ ਸਮਾਨ ਚੁਕਾ ਕੇ ਉਹਨੂੰ ਘਰੋਂ ਕੱਢਾਂਗਾ। ਬਾਹਰ ਨਿਕਲੋ ਓਏ, ਬਾਹਰ ਨਿਕਲੋ। ਆਓ ਜੀ ਦੋਵੇਂ ਹਬੀਬ ਰਫੀਕ ਚਲੋ ਦੋਨੋਂ ਬਾਹਰ। ਜੀ ਸਰ ਆ ਜਾਓ। अबे हम लगाएगा आज करके जाने ਜੀ ਸਹੀ ਕਹਿ ਜੋ ਹੋਏਗਾ ਨਾ ਉਹ ਲਾਣੀ ਹੈ ਚੱਲ ਆਰਾਮ ਨਾਲ ਕਰਨਾ ਸੀਆਰ ਚੱਲੀ ਬੇਟੇ ਤੁਹਾਡਾ ਕੈਮਰਾ ਨਹੀਂ ਸਹੀ ਆਰਾਮ ਨਾਲ ਇਹ ਰੋਲ ਹੈਗਾ ਮੈਂ ਕੋਈ ਸਮੋਕਰ ਨਹੀਂਗਾ ਵੈਸੇ ਪੀ ਵੀ ਲੈਣਾ ਹੁਣ ਜੀ ਸਰ ਅੱਛਾ ਜੀ ਇਹ ਇਨ ਹੋਏ ਠੀਕ ਹੈ ਜੀ ਬਾਹਰ ਨਿਕਲੋ ਓਏ ਸਾਹਮਣੇ ਹੋ ਕੋਈ ਗੱਲ ਨਹੀਂ ਬਾਹਰ ਨਿਕਲੋ ਓਏ ਓਏ ਮੈਨੂੰ ਫੜੋ ਇਹ ਰਿਐਕਟ ਦੋਵਾਂ ਦਾ ਦੇਖ ਠੀਕ ਹੈ ਨਾ। ਕਹਿੰਦਾ ਕੀ ਗੱਲ ਹੈ ਗੋਸ਼ਤ ਚਾਹੀਦਾ ਹਾਂ ਮੈਂ ਤਾਂ ਗੋਸ਼ਤ ਕਹਿਣਾ ਕਹਿੰਦਾ ਸ਼ਾਬਾਸ਼ ਚਲੋ ਓਏ ਮੇਰਾ ਘਰ ਖਾਲੀ ਕਰੋ ਹਾਂ ਕਿਉਂ ਘਰ ਖਾਲੀ ਕਿਉਂ ਖਾਲੀ ਕਰੋ 6 ਮਹੀਨੇ ਦਾ ਐਡਵਾਂਸ ਦਿੱਤਾ ਹੈ ਮੇਰਾ ਘਰ ਖਾਲੀ ਕਰੋ ਤੁਸੀਂ ਛੁਰੀ ਕੱਢੀ ਮੈਂ ਸਫੈਦੀ ਕਰਾਉਣੀ ਹੈ ਜੀ ਸ਼ਾਬਾਸ਼ ਸ਼ਾਬਾਸ਼ ਜੀ ਆ ਮੇਰਾ ਘਰ ਖਾਲੀ ਕਰੋ ਓਏ تشریف لا رہے ہیں ਹੈਲੋ ਪਹਿਚਾਨਾ ਥੋੜਾ ਕੀ ਹੈਲੋ ਪਹਿਚਾਨਾ ਵੱਡੀ ਦੇ 17 ਪੰਜਾਬ ਵਾਲੇ ਨੇ ਆਉਣਾ ਹੀ ਆਉਣਾ ਸੀ ਦਿਓ ਆਈ ਦਿਓ ਚੱਲ ਬਾਹਰ ਕਬੋ ਚੱਲ ਆਪਣੀ ਲੈ ਕੇ ਮੈਂ ਫੇਰ ਗਿਆ ਫੇਰ ਮੈਂ ਅੰਦਰ ਵੜਨਾ ਪਾਣੀ ਚੈੱਕ ਕਰਨਾ ہم شہزادہ اتھو تسی ٹور کے صرف میرے آنا ٹھیک ہے نا ہم شہزادہ گلفام ہے ٹھیک ہے نا تیسری بیٹا جی چوتھی تے میں آیا میں ہی ہوں رشتے واسطے میں ہی ہاں میرے رشتے دار میں اپنی بہن کا بیاہ ادھر کرنا بہن کا بیاہ کرنا کوئی ایڈا ہی غصہ کر گیا دوست شاباش جاؤ دیکھو وہ میرے کو ملنا نہ دیا میں اج تو بعد انہوں ملتا بھی نہیں لیکن اے تباہی تے نال کرنا خان صاحب ڈرامہ ہو رہا ہے کوئی سچی مچی کرو تے کوئی دونوں وچ کہندے جو سکی گل ہے اوتھے ایڈی بربادی تے نہ بیچاری اس نہ کر یار تھوڑی کوئی ڈرامہ ہو گیا تو تے جو سکی لے ڈرامہ کرے تے ایڈی گل تے کوئی سچی مچی کرو نہیں لے گیا معافی چاہتے ہیں ٹھیک ہے ਮੈਂ ਮਰ ਜਾਵਾਂਗੀ ਪਰ ਇਹਦੇ ਨਾਲ ਵਿਆਹ ਨਹੀਂ ਕਰਾਂਗੀ ਬੰਦੇ ਨੂੰ ਹੈਪਾਟਾਈਟਸ ਸੀ ਹੋਵੇ ਨਾ ਤੇ ਅਚਾਨਕ ਉਹਨੂੰ ਉਲਟੀ ਆਵੇ ਤੇ ਇੰਜ ਦੀ ਬਾਹਰ ਆਉਂਦੀ ਇਹ ਹੁਣ ਤੁਸੀਂ ਕਰ ਲਿਆ ਹੱਥ ਜੋੜ ਦੇਖੋ ਮੇਰੀ ਗੱਲ ਕਰੋ ਰਿਸ਼ਤੇਦਾਰੀ ਸਭ ਕੁਝ ਨਹੀਂ ਹਮ ਇਨਸਾਨ ਦੇ ਵੀ ਐਵੇਂ ਮੈਂ ਤੇਰੇ ਕੀ ਜੋੜਨਾ ਆਪਣੀ ਭੈਣ ਦੀ ਜ਼ਿੰਦਗੀ ਤਬਾਹ ਨਾ ਕਰ ਮੈਂ ਮੰਨਣਾ ਰਿਸ਼ਤੇਦਾਰਾਂ ਦੇ ਹੱਕ ਹੁੰਦੇ ਨੇ ਲੇਕਿਨ ਕੋਈ ਹਮਸਾਇਆਂ ਦੇ ਵੀ ਹਕੂਕ ਹੁੰਦੇ ਨੇ ਅਗਰ ਤੇਰੀ ਭੈਣ ਮੇਰੇ ਨਾਲ ਵਿਆਹ ਕਰਨਾ ਚਾਹੁੰਦੀ ਹੈ ਤੇ ਤੂੰ ਉਹਨੂੰ ਜ਼ਰੂਰ ਕਾਲੇ ਪਾਣੀ ਦੀ ਸਜ਼ਾ ਦੇਣੀ ਹੈ ਜੇ ਉਹ ਮੇਰੇ ਨਾਲ ਵਿਆਹ ਕਰਨਾ ਚਾਹੁੰਦੀ ਹੈ ਤੇ ਤੂੰ ਜ਼ਰੂਰ ਆਪਣੇ ਭਰਾ ਨੂੰ ਕਾਲੇ ਪਾਣੀ ਦੀ ਸਜ਼ਾ ਦੇ ਉਹਨਾਂ ਨੇ ਹਲਫੀਆ ਬਿਆਨ ਦਾ ਵਿਆਹ ਕਰਨਾ ਚਾਹੁੰਦੀ ਹੈ ਤੇ ਤੂੰ ਜ਼ਰੂਰ ਆਪਣੀ ਭੈਣ ਨੂੰ ਕਾਲੇ ਪਾਣੀ ਦੀ ਸਜ਼ਾ ਦੇ ਹੇਟੇ ਬਤਾ ਜ਼ਰਾ ਪੁਸ਼ਪਾ ਝੁਕੇਗਾ ਨਹੀਂ ਐ ਬਸ ਬਸ ਯਾਰ ਤੂੰ ਤੇ ਗੱਲ ਕਰਕੇ ਮੇਰੀ ਅੱਖਾਂ ਖੋਲ ਦਿੱਤੀ ਬਸ ਤੂੰ ਤੇ ਗੱਲ ਕਰਕੇ ਮੇਰੀ ਅੱਖਾਂ ਖੋਲ ਦਿੱਤੀ ਮੈਨੂੰ ਨਾ ਨੂੰ ਨਾ ਕਰੀ ਮੈਂ ਤੈਨੂੰ ਦੱਸਾਂ ਇੱਥੇ ਇੱਕ ਮਿੰਟ ਖੜਾ ਥੇ ਚਲੋ ਮੈਂ ਸ਼ਹਜ਼ਾਦਾ ਬੈ ਸ਼ਹਜ਼ਾਦੇ ਮੇਰੀ ਗੱਲ ਹੁੰਦੀ ਹੈ ਬੈ ਮੇਰਾ ਪੁੱਤਰ ਬੈ ਮੈਂ ਆਪਣੀ ਭੈਣ ਦੀ ਖਾਹਿਸ਼ ਮੰਨਾਂਗਾ ਠੀਕ ਹੈ ਹਾਂ وہ وعدے وہ قسمیں وہ جھوٹ وہ فون وہ جات کیش وہ سب بھول گیا تو ایک سیکنڈ میں کیوں آخر کیوں دھوکہ دیا بابو جی یہ آپ کو ویسا نہیں کرنا چاہیے تھا آپ نے ویسا کیوں کیا بابو جی تو نے بول تیری باری بولے سی ویسٹ انڈیز سے سنی دیول شادی کرو میرے ساتھ نہیں کیوں آئے میری زندگی میں منی کر کے ٹھیک ہے جی کہنے جاؤ بھائی شہزادے سلیم دا بیاہ میں اپنی ایک اور رشتے دار کڑی نال کراں گا ਲਓ ਜੀ ਸ਼ਹਜ਼ਾਦੇ ਸਲੀਮ ਦਾ ਵਿਆਹ ਤੂੰ ਖਾਲੀ ਹੱਥ ਨਹੀਂ ਜਾਏਗਾ ਔਰ ਸਾਡੇ ਘਰ ਜਿਹੜਾ ਆਇਆ ਖਾਲੀ ਹੱਥ ਨਹੀਂ ਗਿਆ ਹਾਂ ਸ਼ਾਬਾਸ਼ شہزادے سلیم دا بیاہ میں کسی اور کڑی نال کراں گا ਸ਼ਹਜ਼ਾਦੇ ਸਲੀਮ ਦਾ ਵਿਆਹ ਮੈਂ ਕਿਸੇ ਹੋਰ ਕੁੜੀ ਨਾਲ ਕਰਾਂਗਾ جشن کا انتظام کرو میرے لیے ہے اے نال تیرا بیاہ ادھر نال کراں گا ਤੇਰਾ ਵਿਆਹ ਇਹਦੇ ਨਾਲ ਕਰਾਂਗਾ شادی دی تاریخ رکھو بھائی ਸ਼ਾਦੀ ਦੀ ਤਾਰੀਖ ਰੱਖੋ ਹਾਂਜੀ ਤੇਰਾ ਵਿਆਹ ਉਹਦੇ ਨਾਲ ਕਰਾਂਗਾ تلک جاتا ہے ਇੱਥੇ ਇਹ ਨਾ ਕਰਨਾ ਇਹ ਤੁਸੀਂ ਕਿ ਵੀ ਕਹਿੰਦਾ ਗੱਲਾਂ ਨੇ ਮੈਂ ਕਰਨਾ ਚਾਹੁੰਦਾ گال کرنی ضروری نہیں بیٹا نہیں اچھا لگتا ਉਹਨੇ ਹਿਸਾਬ ਕਰਕੇ ਦੱਸਿਆ ਸੀ
ਇਲਮ ਨਜੂਮ ਦਾ ਹਿਸਾਬ ਕਰਕੇ ਦੱਸਿਆ ਸੀ ਕਿ ਤੁਹਾਡਾ ਜਾਣਗੇ ਤੁਸੀਂ ਮਰ ਗਏ। ਸੇਠ ਸਾਹਿਬ ਸਾਡਾ ਇੱਕ ਖਾਨਦਾਨੀ ਨਜੂਮੀ ਹੈ, ਉਹਨੇ ਆਪਣੇ ਇਲਮ ਨੇ ਨਜੂਮ ਦੀ ਰੋਸ਼ਨੀ ਦੱਸੀ। ਰੋਸ਼ਨੀ 'ਚ ਦੱਸਿਆ ਸੀ ਹਾਂ। ਕਿ ਸਾਡੇ ਦੋਵਾਂ ਦਾ ਮਾਂ ਪਿਓ ਇੱਕ ਐਕਸੀਡੈਂਟ 'ਚ ਮਰ ਜਾਣਗੇ। ਬਸ ਕੀ ਨੇ? ਹੈ ਮਰ ਗਏ ਨੇ। ਹਾਂ ਉਸੇ ਨਜੂਮੀ ਨੇ ਉਹ ਗੱਲ ਵੀ ਸਹੀ ਸਾਬਿਤ ਹੋਈ। ਉਸ ਨਜੂਮੀ ਨੇ ਸਾਨੂੰ ਦੱਸਿਆ ਸੀ ਕਿ ਇੱਕ ਦਿਨ ਸਾਡਾ ਘਰ ਵਿਕ ਜਾਏਗਾ ਤੇ ਸਾਬਿਤ ਹੋ ਗਈ। ਤੇ ਉਸ